ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਬਾਨੋ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ ਤੋਂ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਾ ਸਕਦੇ ਹੋ। ਮੈਡੀਕਲ ਇੰਸ਼ੋਰੈਂਸ ਵੀ ਤੁਸੀਂ ਉਹਨਾਂ ਤੋਂ ਕਰਵਾ ਸਕਦੇ ਹੋ। ਫੋਨ ਨੰਬਰ 4082722500। ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਵੈਜ ਨਾਨ ਵੈਜ ਪੀਜ਼ਾ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਔਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਗੁਰਦੀਪ ਸਿੰਘ ਬਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਯੂਨੀਵਰਸਿਟੀ ਤੋਂ, ਸਤਨਾਮ ਸਿੰਘ ਸ਼ੇਖਲ ਸਲਮਾ, ਬਹਾਦਰ ਸਿੰਘ ਗਿਓ ਫੌਲਰ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਬਾਨੋ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ ਜੀ, ਗੱਲ ਕਰਦੇ ਹਾਂ ਜੀ, ਜਿਹੜੇ ਦਾਜ ਦੇ ਲਈ ਪਰੇਸ਼ਾਨ ਕਰਦੇ ਸੀ, ਉਹਨਾਂ ਦੇ ਲਈ ਇੱਕ ਸੁਪਰੀਮ ਕੋਰਟ ਨੇ ਅਹਿਮ ਫੈਸਲਾ ਸੁਣਾਇਆ। ਇਹ ਰਾਹਤ ਦੇਣ ਵਾਲਾ ਹੈ, ਕਿਉਂਕਿ ਸਾਰੇ ਜਾਣਦੇ ਆ ਕਿ ਇਹ ਜਿਹੜੀ ਧਾਰਾ ਹੈ 498, ਇਹ ਕੁਛ ਧਾਰਾਵਾਂ ਇੱਥੇ ਹੈਗੀਆਂ ਸੀ ਜਿਨ੍ਹਾਂ ਦਾ ਬਹੁਤ ਮਿਸਯੂਜ਼ ਜਿਹੜਾ ਵੀ ਉਹ ਕੀਤਾ ਜਾਂਦਾ। ਇਹ ਉਹਨਾਂ ਦੇ ਵਿੱਚ ਇੱਕ ਆਉਂਦੀ ਆ, ਕਿਉਂਕਿ ਇਹਦੇ ਵਿੱਚ ਪ੍ਰਵਾਸੀ ਬੜੇ ਜਿਹੜੇ ਜੀ ਉਹ ਫਸੇ ਹੋਏ ਆ। ਉਹਨਾਂ ਨੂੰ ਪਤਾ ਨਹੀਂ ਲੱਗਦਾ ਜੀ ਕਦੋਂ ਉਹਨਾਂ ਦੇ ਉੱਤੇ ਮਾਮਲਾ ਦਰਜ ਹੋ ਗਿਆ। ਪੂਰੇ ਦਾ ਪੂਰਾ ਟੱਬਰ ਜਿਹੜਾ ਉਹ ਧਰ ਲਓ, ਮੁੰਡਾ, ਉਹਦੀ ਮਾਂ, ਉਹਦਾ ਪਿਓ, ਉਹਦੀ ਭੈਣ, ਗਾਂ ਉਹਦਾ ਹਸਬੈਂਡ ਜਿਹੜੇ ਜੀ, ਤੇ ਭਰਾ ਭੈਣ ਸਾਰੇ ਜਿਹੜੇ ਜੀ ਉਹ ਧਰ ਲਏ ਜਾਂਦੇ ਆ। ਔਰ ਇਹਦਾ ਕਿੰਨਾ ਕੁ ਮਿਸਯੂਜ਼ ਹੋ ਰਿਹਾ ਜੀ, ਬਹੁਤ ਸਾਰੀਆਂ ਜਿਹੜੀਆਂ ਖਬਰਾਂ ਨੇ ਉਹ ਇਹਦੇ ਸੰਬੰਧ ਦੇ ਵਿੱਚ ਅਕਸਰ ਜਿਹੜੀਆਂ ਜੀ ਉਹ ਚਰਚਾ ਦੇ ਵਿੱਚ ਆਉਂਦੀਆਂ ਨੇ। ਹੁਣ ਇਸ ਧਾਰਾ ਦੇ ਉੱਤੇ ਜਿਹੜਾ ਵੀ ਪਤੀ ਤੇ ਉਹਦੇ ਪਰਿਵਾਰ ਵਾਲਿਆਂ ਨੂੰ ਤੁਰੰਤ ਗ੍ਰਿਫਤਾਰੀ ਤੋਂ ਮਿਲਿਆ ਹੋਇਆ ਜਿਹੜਾ ਸੀਗਾ ਜੀ ਇੱਕ ਧਾਰਾ, ਉਹ ਖਤਮ ਹੋ ਗਿਆ ਜੀ। ਸੁਪਰੀਮ ਕੋਰਟ ਨੇ ਦਾਜ ਬਾਰੇ ਕਾਨੂੰਨ ਦੀ ਦੁਰਵਰਤੋਂ ਰੋਕਣ ਲਈ ਪਿਛਲੇ ਸਾਲ ਜਾਰੀ ਕੀਤੇ ਆਪਣੇ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਬਦਲਾਅ ਕਰਦੇ ਹੋਏ ਦਾਜ ਲਈ ਪਰੇਸ਼ਾਨ ਕਰਨ ਦੀਆਂ ਸ਼ਿਕਾਇਤਾਂ ਦੀ ਜਾਂਚ ਲਈ ਪਰਿਵਾਰ ਭਲਾਈ ਕਮੇਟੀ ਗਠਿਤ ਕਰਨ ਤੇ ਕਮੇਟੀ ਦੇ ਰਿਪੋਰਟ ਆਉਣ ਤੱਕ ਗ੍ਰਿਫਤਾਰੀ ਨਾ ਕਰਨ ਦਾ ਨਿਰਦੇਸ਼ ਰੱਦ ਜਿਹੜਾ ਜੀ ਉਹ ਕਰ ਦਿੱਤਾ। ਜੇ ਹੁਣ ਪੁਲਿਸ ਨੂੰ ਗ੍ਰਿਫਤਾਰੀ ਦਾ ਲੋੜੀਂਦਾ ਆਧਾਰ ਲੱਗਦਾ ਹੈ ਤਾਂ ਉਹ ਦੋਸ਼ੀ ਨੂੰ ਗ੍ਰਿਫਤਾਰ ਕਰ ਸਕਦੀ ਹੈ। ਹਾਲਾਂਕਿ ਅਦਾਲਤ ਨੇ ਪੁਲਿਸ ਨੂੰ ਸੁਚੇਤ ਕੀਤਾ ਹੈ ਕਿ ਉਹ ਜ਼ਰੂਰੀ ਤੇ ਲੋੜੀਂਦਾ ਆਧਾਰ ਹੋਣ ਤੇ ਹੀ ਗ੍ਰਿਫਤਾਰੀ ਕਰੂਗੀ। ਨਾਲ ਹੀ ਅਦਾਲਤ ਨੇ ਕਿਹਾ ਕਿ ਗ੍ਰਿਫਤਾਰੀ ਤੋਂ ਬਚਣ ਲਈ ਦੋਸ਼ੀ ਦੇ ਕੋਲੇ ਪੇਸ਼ਗੀ ਜ਼ਮਾਨਤ ਜਿਹੜੀ ਐਂਟੀਸਪੇਟਰੀ ਆ ਉਹਦਾ ਬਦਲ ਖੁੱਲ੍ਹਾ ਰੱਖਿਆ ਜਾਵੇ। ਚੀਫ ਜਸਟਿਸ ਵਾਲੇ ਅਗਵਾਈ ਵਾਲੇ ਜਿਹੜਾ ਬੈਂਚ ਸੀਗਾ ਜੀ, 3 ਮੈਂਬਰੀ ਬੈਂਚ, ਇਹਨੇ ਪਿਛਲੇ ਸਾਲ 2 ਜੱਜਾਂ ਦੀ ਬੈਂਚ ਦੇ 27 ਜੁਲਾਈ ਦੇ ਰਾਜੇਸ਼ ਸ਼ਰਮਾ ਫੈਸਲੇ ਦੇ ਵਿੱਚ ਸੋਧ ਕਰਦਿਆਂ ਹੋਇਆ ਜਿਹੜਾ ਜੀ ਇਹ ਫੈਸਲਾ ਦਿੱਤਾ। ਅਦਾਲਤ ਨੇ ਦਾਜ ਲਈ ਪਰੇਸ਼ਾਨ ਕਰਨ ਦੇ ਵਿੱਚ ਦੰਡ ਦਾ ਜਿਹੜਾ ਜੀ ਵਿਧਾਨ ਕਰਨ ਵਾਲੀ IPC ਦੀ ਧਾਰਾ 498A ਉਹਦੀ ਦੁਰਵਰਤੋਂ ਤੇ ਚਰਚਾ ਕਰਦੇ ਹੋਏ ਕਿਹਾ ਜੀ ਕਿ ਦੋਸ਼ੀ ਅਦਾਲਤ ਦੇ ਵਿੱਚ ਇਹ ਸਥਾਪਿਤ ਕਰਦੇ ਆ ਕਿ ਉਹਨਾਂ ਨੂੰ ਪਰੇਸ਼ਾਨ ਕਰਨ ਤੇ ਬਦਲਾ ਲੈਣ ਲਈ ਕਾਨੂੰਨ ਦੀ ਦੁਰਵਰਤੋਂ ਕੀਤੀ ਗਈ ਆ। ਔਰ ਗ੍ਰਿਫਤਾਰੀ ਤੋਂ ਬਚਣ ਦੇ ਵਾਸਤੇ ਐਂਟੀਸਪੇਟਰੀ ਜਿਹੜੀ ਹੈ ਜੀ ਉਹ ਖੁੱਲੀ ਆ। ਅਦਾਲਤ ਲਗਾਤਾਰ ਇਸ ਗੱਲ ਦੀ ਸਚੇਤ ਕਰਦੀ ਰਹੀ ਹੈ ਕਿ ਪੀੜਤ ਪੱਖ ਕਾਨੂੰਨ ਤੇ ਹਮਦਰਦੀ ਦਾ ਲਾਭ ਲੈ ਕੇ ਦੂਜੇ ਨੂੰ ਪਰੇਸ਼ਾਨ ਜਿਹੜਾ ਜੀ ਉਹ ਨਾ ਕੀਤਾ ਜਾਵੇ ਜੀ। ਅਦਾਲਤ ਨੇ ਪਹਿਲਾਂ ਦੇਸ਼ ਦੇ ਵਿੱਚ ਜਿਹੜਾ ਜੀ ਸੋਧ ਕਰਦੇ ਹੋਏ ਕਿਹਾ ਕਿ ਹਰ ਡਿਸਟ੍ਰਿਕਟ ਦੇ ਵਿੱਚ ਪਰਿਵਾਰ ਭਲਾਈ ਕਮੇਟੀ ਗਠਿਤ ਕਰਨ ਦਾ ਆਦੇਸ਼ ਕਾਨੂੰਨ ਅਨੁਸਾਰ ਨਹੀਂ ਹੈ। ਔਰ ਵਿਧਾਨ ਪਾਲਿਕਾ ਨੇ ਧਾਰਾ 498A ਗੈਰ ਜ਼ਮਾਨਤੀ ਅਪਰਾਧ ਜਿਹੜਾ ਜੀ ਉਹ ਦੱਸਿਆ। ਇਹਦੀ ਕਿੰਨੀ ਕੁ ਦੁਰਵਰਤੋਂ ਹੁੰਦੀ ਆ, ਕਿੰਨਾ ਕੁ ਮਿਸਯੂਜ਼ ਹੁੰਦਾ ਜੀ, ਇਹ ਜਿਹਦੇ ਉੱਤੇ ਪਈ ਆ ਉਹੀ ਦੱਸ ਸਕਦਾ ਜੀ। ਬਿਲਕੁਲ ਜੀ, ਬਹੁਤ ਸਾਰੇ ਲੋਕਾਂ ਤੇ ਸੀ ਗੱਲ ਕੋਈ ਹੋਰ ਹੁੰਦੀ ਸੀਗੀ ਤਾਂ ਕੇਸ ਇਸ ਤਰ੍ਹਾਂ ਦੇ ਪਾ ਦਿੱਤੇ ਜਾਂਦੇ ਸੀਗੇ। ਜਾਂ ਲੋਕ ਪੰਜਾਬ ਵਿੱਚ ਆ, ਭਾਰਤ ਵਿੱਚ ਆ, ਜਾਂ ਲੋਕੀ ਬਾਹਰ ਆ, ਸਾਰਿਆਂ ਨੂੰ ਇਸ ਚੱਕੀ 'ਚ ਪਿਸ ਰਹੇ ਸੀ। ਤੇ ਅੱਗੇ ਗੱਲ ਕਰਦੇ ਆ ਜੀ ਅਕਾਲੀ ਦਲ ਦੀ ਰੈਲੀ ਦੀ, ਜਿਹੜੀ ਉੱਥੋਂ ਤੇ ਠੁੱਸ ਹੋ ਗਿਆ ਸੀ ਪ੍ਰੋਗਰਾਮ, ਤੇ ਹੁਣ ਅੱਗੇ ਉਹਨਾਂ ਦੇ ਮਾਮਲੇ ਤੇ ਸੁਪਰੀਮ ਕੋਰਟ ਸੁਣਵਾਈ ਹੋ ਰਹੀ ਹੈ। ਬਿਲਕੁਲ ਜੀ, ਬਾਦਲ ਦਲ ਜਿਹੜਾ ਹੈ ਜੀ, ਵੈਸੇ ਤਾਂ ਕਿਸੇ ਟਾਈਮ ਕਹਿੰਦੇ ਸੀਗੇ ਕਿ ਮੰਗਲ ਗ੍ਰਹਿ ਤੇ ਰੈਲੀਆਂ ਕਰਨੀਆਂ, ਪਰ ਹਾਲਾਤ ਜਿਹੜੇ ਵੀ ਕੁਛ ਇੱਦਾਂ ਦੇ ਬਣ ਗਏ ਕਿ ਇੱਥੇ ਰੈਲੀ ਕਰਨ ਦੇ ਵਾਸਤੇ ਵੀ ਪਰਮਿਸ਼ਨ ਜਿਹੜੀ ਆ ਉਹ ਨਹੀਂ ਮਿਲ ਰਹੀ। ਜਿਹੜੀ ਇਹ ਫਰੀਦਕੋਟ ਦੇ ਵਿੱਚ ਰੈਲੀ ਹੋਣੀ ਸੀਗੀ ਉਹਨੂੰ ਰੱਦ ਕਰ ਦਿੱਤਾ ਜਿਹੜਾ ਪ੍ਰਸ਼ਾਸਨ ਸੀਗਾ ਫਰੀਦਕੋਟ ਦਾ। ਔਰ ਇਹ ਕਿਹਾ ਗਿਆ ਜਿਹੜੇ SSP ਫਰੀਦਕੋਟ ਨੇ ਕਿ ਰੈਲੀ ਦੇ ਨਾਲ ਅਮਨ ਭੰਗ ਹੋਣ ਦਾ ਵੱਡਾ ਖਤਰਾ ਜਿਹੜਾ ਜੀ ਉਹ ਖੜਾ।
ਜਿਹੜੇ ਡਿਪਟੀ ਕਮਿਸ਼ਨਰ ਨੇ ਉੱਥੋਂ ਦੇ, ਉਹਨਾਂ ਨੇ ਕਿਹਾ ਕਿ ਪੁਲਿਸ ਦੀ ਰਿਪੋਰਟ ਆਧਾਰ ਤੇ ਰੈਲੀ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਹ ਪਹਿਲੀ ਵਾਰੀ ਸੀਗਾ ਕਿ ਜਿਹੜੇ ਬਾਦਲ ਪਿਓ ਪੁੱਤ ਸੀਗੇ ਉਹਨਾਂ ਨੇ ਬਠਿੰਡੇ ਦੇ ਵਿੱਚ ਜਿਹੜਾ ਉਹ ਪ੍ਰੈਸ ਕਾਨਫਰੰਸ ਕੀਤੀ, ਦੋਨਾਂ ਨੇ ਇਕੱਠੀ। ਔਰ ਇਹਦੇ ਵਿੱਚ ਜਿਹੜੇ ਸਾਬਕਾ ਮੁੱਖ ਮੰਤਰੀ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੀ ਉਹਨਾਂ ਨੂੰ ਬਹੁਤ ਕੁਛ ਯਾਦ ਆਇਆ ਜੀ, ਐਮਰਜੈਂਸੀ ਯਾਦ ਆ ਗਈ ਉਹਨਾਂ ਨੂੰ। ਔਰ ਇਹ ਕਿਹਾ ਗਿਆ ਜੀ ਕਿ ਇਹ ਐਮਰਜੈਂਸੀ ਦੀ ਯਾਦ ਜਿਹੜੀ ਹੈ ਜੀ ਉਹਨਾਂ ਨੇ ਦਵਾਤੀ। ਉਹ ਕਹਿੰਦੇ ਕਿ ਅਸੀਂ ਅਧਿਕਾਰੀਆਂ ਕੋਲੋਂ ਚੈੱਕ ਕਰ ਲਿਆ, ਕੋਈ ਖਤਰਾ ਨਹੀਂ ਹੈ, ਸਰਕਾਰ ਬੁਖਲਾਹਟ ਦੇ ਵਿੱਚ ਹੈ, ਇਸ ਕਰਕੇ ਮਨਜ਼ੂਰੀ ਜਿਹੜੀ ਜੀ ਉਹ ਨਹੀਂ ਦੇ ਰਹੀ। ਜਿਹੜੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਖਤਰਾ ਤਾਂ ਸਾਨੂੰ ਹੈ, ਅਮਰਿੰਦਰ ਸਿੰਘ ਨੂੰ ਨਹੀਂ, ਅਸੀਂ ਰੈਲੀ ਜਿਹੜੀ ਹੈ ਜੀ ਉਹ ਕਰਨ ਨੂੰ ਤਿਆਰ ਹੈ। ਉਹਨਾਂ ਨੇ ਫਿਰ ਉਹ ਰੱਟ ਲਾਈ ਜੀ ਕਿ ਧਰਮ ਖਤਰੇ 'ਚ ਹੈ, ਕਾਂਗਰਸ ਗੁਰਦੁਆਰਿਆਂ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੀ ਹੈ। ਤਾਂ ਕਿ ਉੱਥੇ ਆ ਗਏ ਜਿੱਥੇ ਅਕਾਲੀ ਦਲ ਵਾਲੇ ਸੱਤਾਹੀਣ ਹੋਣ ਤੋਂ ਬਾਅਦ ਅਕਸਰ ਆਉਂਦੇ ਆ। ਹੁਣ ਧਰਮ ਨੂੰ ਖਤਰਾ ਕਿਹਦੇ ਤੋਂ ਆ, ਇਹ ਸਵਾਲ ਹੈ। ਮੇਰਾ ਖਿਆਲ ਬਹੁਤ ਸਾਰੇ ਲੋਕ ਜਿਹੜੇ ਆ ਜੀ ਉਹ ਜਾਣ ਹੀ ਚੁੱਕੇ ਹੋਏ ਆ ਕਿ ਧਰਮ ਨੂੰ ਖਤਰਾ ਜਿਹੜਾ ਉਹ ਕਿਹਦੇ ਤੋਂ ਆ। ਇਹ ਮਾਮਲੇ ਨੂੰ ਲੈ ਕੇ ਅਕਾਲੀ ਦਲ ਦਾ ਜਿਹੜਾ ਬੁਲਾਰੇ ਆ ਦਲਜੀਤ ਸਿੰਘ ਚੀਮਾ, ਉਹਨੇ ਅਸ਼ੋਕ ਅਗਰਵਾਲ ਦੇ ਨਾਲ ਹਾਈ ਕੋਰਟ ਦੇ ਵਿੱਚ ਅਪੀਲ ਜਿਹੜੀ ਹੈ ਜੀ ਉਹ ਦਾਖਲ ਕੀਤੀ ਆ। ਔਰ ਇਹ ਜਿਹੜੀ ਰੈਲੀ ਦੇ ਉੱਤੇ ਪਾਬੰਦੀ ਲਾਈ ਆ ਇਹਨੂੰ ਰੱਦ ਕਰਨ ਦੀ ਮੰਗ ਜਿਹੜੀ ਆ ਉਹ ਕੀਤੀ ਆ। ਜਸਟਿਸ ਅਨੁਪਿੰਦਰ ਸਿੰਘ ਗਰੇਵਾਲ ਤੇ ਜਸਟਿਸ ਅਜੇ ਕੁਮਾਰ ਮਿੱਤਲ ਦੇ ਬੈਂਚ ਨੇ ਮਾਮਲਾ ਚੀਫ ਜਸਟਿਸ ਕੋਲੇ ਭੇਜ ਦਿੱਤਾ। ਜਿਹੜੀ ਇਹ ਰੈਲੀ ਭਲਕੇ ਇਸ ਮੁਤਾਬਕ 16 ਸਤੰਬਰ ਨੂੰ ਜਿਹੜੀ ਆ ਜੀ ਉਹ ਹੋਣੀ ਹੈ। ਅੱਜ ਇਹ ਕਿਹਾ ਜਾ ਰਿਹਾ ਹੈ ਕਿ ਇਹਦੇ ਉੱਤੇ ਸੁਣਵਾਈ ਹਾਈ ਕੋਰਟ ਦੇ ਵਿੱਚ ਜਿਹੜੀ ਹੋ ਸਕਦੀ ਹੈ। ਵੈਸੇ ਤਾਂ ਸੈਟਰਡੇ ਨੂੰ ਸਾਡੇ ਸ਼ਨੀਚਰਵਾਰ ਹੋ ਗਿਆ ਤਾਂ ਇੱਥੇ ਹਾਈ ਕੋਰਟ ਬੰਦ ਹੁੰਦੀ ਆ, ਪਰ ਕੋਈ ਸਪੈਸ਼ਲ ਜਿਹੜੇ ਹੁੰਦੇ ਆ ਕੇਸਿਸ ਉਹਨਾਂ ਦੇ ਉੱਤੇ ਕਈ ਵਾਰੀ ਸੁਣਵਾਈ ਜਿਹੜੀ ਆ ਜੀ ਉਹ ਹੋ ਜਾਂਦੀ ਆ। ਜੇ ਦੇਖਿਆ ਜਾਵੇ ਹਾਈ ਕੋਰਟ ਦੇ ਜਿਸ ਤਰੀਕੇ ਦੇ ਨਾਲ ਉਹਦੇ ਫੈਸਲੇ, ਚਾਹੇ ਉਹ ਜਿਹੜਾ ਪੰਚਕੂਲਾ ਦੇ ਵਿੱਚ ਸੀਗਾ ਉਹਨੂੰ ਲੈ ਕੇ ਆ, ਚਾਹੇ ਕਿਸਾਨ ਅੰਦੋਲਨ ਸੀਗਾ ਜਿਹਨੂੰ ਲੈ ਕੇ ਪਟਿਆਲਾ ਉਹਨਾਂ ਨੇ ਜਿਹੜਾ ਜੀ ਉਹ ਘੇਰਨਾ ਸੀਗਾ, ਜੇ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖੀਏ ਤਾਂ ਹਾਈ ਕੋਰਟ ਕੀ ਫੈਸਲਾ ਲਊਗਾ, ਇਹ ਕੁਝ ਚੀਜ਼ਾਂ ਤੁਹਾਡੇ ਸਾਹਮਣੇ ਆਉਂਦੀਆਂ ਨੇ। ਮੇਰਾ ਨਹੀਂ ਖਿਆਲ ਕਿ ਹਾਈ ਕੋਰਟ ਜਿਹੜਾ ਜੀ ਇੱਦਾਂ ਦਾ ਫੈਸਲਾ ਕੋਈ ਲਊਗਾ ਜਿਹਦੇ ਨਾਲ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਉਹ ਵਿਗੜਦੀ ਹੋਵੇ ਜੀ। ਤੇ ਅੱਗੇ CBI ਦੀ ਢਿੱਲ ਦੀ ਗੱਲ ਕਰੀਏ ਤਾਂ ਬਰਗਾੜੀ ਕਾਂਡ ਦੇ 3 ਦੋਸ਼ੀਆਂ ਦੀ ਜ਼ਮਾਨਤ ਹੋਈ। ਕਿਹਾ ਜਾ ਰਿਹਾ ਜੀ ਕਿ ਕਿਉਂਕਿ ਇਲੈਕਸ਼ਨਾਂ ਆ ਰਹੀਆਂ ਨੇ ਤੇ ਖਾਸ ਤੌਰ ਦੇ ਉੱਤੇ ਸੈਂਟਰ ਦੀ ਸਰਕਾਰ ਜਿਹਦੇ ਅੰਡਰ ਹੈ CBI, ਉਹ ਇਸ ਵੇਲੇ ਸਰਤਾ ਦੇ ਉੱਤੇ ਮਿਹਰਬਾਨ ਜਿਹੜੀ ਹੈ ਜੀ ਉਹ ਲੱਗ ਰਹੀ ਹੈ। ਕਿਉਂਕਿ ਇਸ ਤਰੀਕੇ ਦੇ ਨਾਲ ਕੇਸ ਜਿਹੜੇ ਜੀ ਤਿਆਰ ਕੀਤੇ ਗਏ, ਇਹਦਾ ਥੋੜਾ ਜਿਹਾ ਤੁਹਾਨੂੰ ਪਿਛੋਕੜ ਜਾਣਾ ਪਊਗਾ। ਪੰਜਾਬ ਪੁਲਿਸ ਦੀ SIT ਜਿਹੜੀ ਸੀ ਰਣਬੀਰ ਸਿੰਘ ਖੱਟੜਾ ਹੋਰਾਂ ਦੀ ਅਗਵਾਈ ਵਾਲੀ, ਉਹਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਚੋਰੀ ਕਰਨ ਵਾਲੇ, ਉਹਨਾਂ ਦੀ ਮੁੜ ਕੇ ਬੇਅਦਬੀ ਕਰਨ ਵਾਲੇ, ਜਿਨ੍ਹਾਂ ਨੇ ਚਿੱਠੀਆਂ ਵੀ ਜਿਹੜੀਆਂ ਲਾਈਆਂ ਸੀ, ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀ। ਕਿਉਂਕਿ ਇਹ ਮਾਮਲਾ CBI ਨੂੰ ਦੇ ਦਿੱਤਾ ਸੀਗਾ ਜਿਹੜੀ ਉਹ, ਔਰ ਸਾਰਾ ਕੁਝ ਜਿਹੜਾ ਸੀਗਾ ਹੈਂਡਓਵਰ ਕਰਤਾ CBI ਦੇ। CBI ਨੇ ਇੰਨੀ ਢਿੱਲ ਮੱਠ ਜਿਹੜੀ ਹੈ ਜੀ ਇਸ ਮਾਮਲੇ ਦੇ ਵਿੱਚ ਵਰਤੀ ਕਿ ਤੁਸੀਂ ਹੈਰਾਨ ਹੋਵੋਗੇ ਕਿ ਜਿਹੜੇ 3 ਜਾਣੇ ਇਹਦੇ ਵਿੱਚ ਮੇਨ ਜਿਹੜੇ ਮੁਜਰਮ ਬਣਾਏ ਗਏ ਸੀਗੇ, ਉਹਨਾਂ ਨੇ ਚੁੱਪ ਕੀਤੀ ਐਪਲੀਕੇਸ਼ਨ ਲਾਈ CBI ਦੀ ਵਿਸ਼ੇਸ਼ ਅਦਾਲਤ ਮੁਹਾਲੀ ਦੇ ਵਿੱਚ, ਕਿਸੇ ਨੂੰ ਪਤਾ ਹੀ ਨਹੀਂ ਲੱਗਿਆ। ਔਰ ਜਿਹੜੇ CBI ਸੀ ਇਹਦੇ ਵੱਲੋਂ ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ 2 ਮਹੀਨੇ ਦੇ ਅੰਦਰ ਅੰਦਰ ਚਲਾਨ ਨਾ ਪੇਸ਼ ਕਰਨ ਕਰਕੇ CBI ਦੇ ਡਿਊਟੀ ਮੈਜਿਸਟ੍ਰੇਟ ਨੇ 3 ਮੁਲਜ਼ਮਾਂ ਨੂੰ ਜ਼ਮਾਨਤ ਦੇ ਦਿੱਤੀ। ਪਰ ਕਿਉਂਕਿ ਮੋਗੇ ਦੇ ਨਾਲ ਸੰਬੰਧਿਤ ਇੱਕ ਕੇਸ ਦੇ ਵਿੱਚ ਇਹ ਹਾਲੇ ਨਾਭਾ ਜੇਲ੍ਹ ਦੇ ਵਿੱਚ ਬੰਦ ਨੇ, ਉਹ ਬਾਹਰ ਨਹੀਂ ਆ ਸਕੇ। ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਕੇ ਬਰਗਾੜੀ ਦੇ ਵਿੱਚ ਅੰਗ ਇਹਦੇ ਖੰਡਾਏ ਗਏ ਸੀ, ਇਹ ਉਹੀ ਲੋਕ ਨੇ। ਇਹਦੇ ਬਾਬਤ ਪਹਿਲਾਂ ਚੁਣੌਤੀ ਦਿੰਦੇ ਹੋਏ ਪੋਸਟਰ ਵੀ ਲਾਏ ਗਏ ਸੀ। ਤੋਂ ਬਾਅਦ ਬਰਗਾੜੀ ਤੇ ਬਹਿਬਲ ਕਲਾਂ ਦੇ ਵਿੱਚ ਜਿਹੜੀ ਰੋਸ ਪ੍ਰਗਟਾ ਰਹੀ ਸੰਗਤ ਸੀ ਉਹਦੇ ਉੱਤੇ ਸਖਤੀ ਹੋਈ ਸੀ। ਸਾਰਾ ਉਹੀ ਮਾਮਲਾ ਜੀ। ਡੇਰਾ ਪ੍ਰੇਮੀ ਕੋਟਕਪੂਰਾ ਦਾ ਰਹਿਣ ਵਾਲਾ ਮਹਿੰਦਰਪਾਲ ਬਿੱਟੂ, ਜਿਹੜਾ ਇੱਥੋਂ ਸ਼ਿਫਟ ਕਰ ਗਿਆ ਸੀਗਾ ਹਿਮਾਚਲ ਪ੍ਰਦੇਸ਼ ਦੇ ਵਿੱਚ, ਜਿੱਥੋਂ ਉਹਨੂੰ ਫੜਿਆ। ਸੁਖਜਿੰਦਰ ਸਿੰਘ ਤੇ ਭਾਗੋ ਮਾਜਰੇ ਦਾ ਰਹਿਣ ਵਾਲਾ ਸ਼ਕਤੀ ਸਿੰਘ ਸਣੇ 11 ਜਾਰਿਆਂ ਨੂੰ ਜੂਨ ਮਹੀਨੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਮਹਿੰਦਰਪਾਲ ਬਿੱਟੂ ਡੇਰੇ ਦੀ 45 ਮੈਂਬਰੀ ਕਮੇਟੀ ਦਾ ਮੈਂਬਰ ਹੈ। ਇਹਨਾਂ ਵਿੱਚੋਂ 1-1 ਲੱਖ ਦਾ ਬੌਂਡ ਭਰ ਕੇ ਜ਼ਮਾਨਤ ਜਿਹੜੀ ਹੈ ਜੀ ਉਹ ਹਾਸਲ ਕੀਤੀ ਗਈ ਆ। ਬਾਕੀ ਜਿਹੜੇ ਮੁਲਜ਼ਮ ਨੇ ਉਹਨਾਂ ਦੀ ਜ਼ਮਾਨਤ ਦਾ ਰਾਹ ਖੁੱਲ ਗਿਆ। ਜਿਹੜੀਆਂ ਮੋਗੇ ਦੀਆਂ ਸਾੜਫੂਕ ਦੀਆਂ ਘਟਨਾਵਾਂ ਦੇ ਵਿੱਚ ਇਹ ਜੇਲ੍ਹ ਦੇ ਵਿੱਚ ਬੰਦ ਨੇ, ਉਹ ਕੋਈ ਏਡਾ ਵੱਡਾ ਕੇਸ ਜਿਹੜਾ ਹੈ ਨੀ ਗਾ, ਕਿਉਂਕਿ ਉਹਦੇ 'ਚ ਇਹਨਾਂ ਨੂੰ ਜ਼ਮਾਨਤ ਮਿਲ ਜਾਣੀ ਆ। ਇਹਨਾਂ ਨੇ ਸ਼ੈਤਾਨੀ ਕੀ ਕੀਤੀ ਕਿ ਜਿਹੜਾ ਗੰਭੀਰ ਕੇਸ ਸੀਗਾ ਉਹਦੇ ਵਿੱਚ ਜਿਹੜੇ ਵੀ ਚੁੱਪ ਕਰਕੇ ਜ਼ਮਾਨਤਾਂ ਲਾਤੀਆਂ, ਕਿਉਂਕਿ CBI ਨੇ ਚਲਾਨ ਪੇਸ਼ ਨਹੀਂ ਕੀਤਾ।
ਤੁਸੀਂ ਦੇਖੋ ਜਿਸ ਮਾਮਲੇ ਦੇ ਉੱਤੇ ਸਾਰਾ ਮੱਚਿਆ ਪਿਆ ਜੀ ਇਸ ਵੇਲੇ ਪੰਜਾਬ ਦੇ ਵਿੱਚ ਇੱਕ ਕਿਸਮ ਦੇ ਨਾਲ ਅੱਗ ਜਿਹੜੀ ਹੈ ਜੀ ਉਹ ਵੱਧ ਰਹੀ ਹੈ ਵੀ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ। ਹਰ ਬੰਦਾ ਜਿਹੜਾ ਸੋਚ ਰਿਹਾ ਉਸ ਮਾਮਲੇ ਦੇ ਵਿੱਚ CBI ਦੀ ਕਰਤੂਤ ਜਿਹੜੀ ਹੈ ਜੀ ਉਹ ਇਹ ਸਾਹਮਣੇ ਆਈ ਹੈ ਕਿ ਉਹਨੇ ਚਲਾਨ ਹੀ ਪੇਸ਼ ਨਹੀਂ ਕੀਤਾ ਤੇ ਉਹ ਚੁੱਪ ਕਰਕੇ ਜ਼ਮਾਨਤਾਂ ਜਿਹੜੀਆਂ ਜੀ ਲੈ ਗਏ। ਅੱਜ ਭਲਕ ਉਹਨਾਂ ਦੀਆਂ ਦੂਜੇ ਮਾਮਲੇ ਦੇ ਵਿੱਚ ਵੀ ਜ਼ਮਾਨਤਾਂ ਹੋ ਜਾਣੀਆਂ ਤੇ ਇੱਥੋਂ ਉਹ ਨਿਕਲ ਕੇ ਮੁੜ ਕੇ ਜਿਹੜਾ ਜੀ ਉਡਾਰੀ ਵੀ ਮਾਰ ਸਕਦੇ ਆ, ਕਿਉਂਕਿ ਜਿਹੜੀ SIT ਨਵੀਂ ਬਣੀ ਆ CBI ਤੋਂ ਕੇਸ ਵਾਪਸ ਲੈਣ ਤੋਂ ਬਾਅਦ ਉਹਦੇ ਉੱਤੇ ਸਟੇ ਹੋ ਗਿਆ 20 ਤਰੀਕ ਤੱਕ। ਜਿਹੜਾ ਜੀ ਇਹ ਨਹੀਂ ਪਤਾ ਕਿ ਉਹ ਕੀ ਜਿਹੜਾ ਜੀ ਕੀ ਕਰਦੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਉਸ ਮਾਮਲੇ ਦੇ ਉੱਤੇ। ਤੇ ਜਦੋਂ ਤੱਕ ਸਟੇ ਆ ਹੁਣ ਉਹ ਉਹਨਾਂ ਨੂੰ ਅਰੈਸਟ ਜਿਹੜੀ ਹੈ ਜੀ ਉਹ ਕਿਵੇਂ ਕਰੂਗੀ? ਇਹ ਬਹੁਤ ਵੱਡਾ ਸਵਾਲ ਜਿਹੜਾ ਜੀ ਉਹ ਖੜਾ ਹੋ ਗਿਆ ਜਿਹਨੇ ਉਹਦੇ ਵਾਸਤੇ ਉਹਨਾਂ ਦੇ ਵਾਸਤੇ ਜਿਹੜੇ ਲੋਕ ਇਨਸਾਫ ਦੀ ਭਾਲ ਦੇ ਵਿੱਚ ਨੇ ਔਰ ਇਨਸਾਫ ਉਡੀਕ ਰਹੇ। ਹਾਂ ਬਿਲਕੁਲ ਜੀ, ਇਹ ਜਾਣ ਬੁੱਝ ਕੇ ਹੋ ਰਿਹਾ ਸਾਰਾ ਕੁਛ। ਅਣਜਾਣੇ 'ਚ ਤਾਂ ਗਵਰਨਮੈਂਟ ਵੀ ਨਹੀਂ ਕਰਦੀ ਨਾ CBI। ਤਾਂ ਅੱਗੇ CBI ਦੀ ਜੇ ਗੱਲ ਕਰੀਏ ਤੇ ਕੀ ਵਿਜੇ ਮਾਲਿਆ ਨੂੰ ਉਹਨਾਂ ਨੇ ਕੋਈ ਢਿੱਲ ਦਿੱਤੀ ਸੀ? ਦੇਖੋ ਜੋ ਕੁਛ ਸਾਹਮਣੇ ਆ ਰਿਹਾ ਹੈ ਇਸ ਮਾਮਲੇ ਦੇ ਵਿੱਚ ਇਹ ਬੜਾ ਡਿਫਰੈਂਟ ਤੇ ਗੰਭੀਰ ਜਿਹੜਾ ਜੀ ਉਹ ਹੈਗਾ। ਕਾਂਗਰਸ ਦੇ ਪ੍ਰਧਾਨ ਲਗਾਤਾਰ ਹਮਲਾ ਜਿਹੜਾ ਜੀ ਉਹ ਫਾਈਨੈਂਸ ਮਿਨਿਸਟਰ ਅਰੁਣ ਜੇਤਲੀ ਦੇ ਉੱਤੇ ਕਰ ਰਹੇ ਆ। ਜਿਹੜੀ CBI ਆ ਉਹ ਇਹ ਗੱਲ ਜਿਹੜੀ ਆ ਜੀ ਕਹਿੰਦੀ ਆ ਕਿ ਉਹਨੇ ਕੁਛ ਜਿਹੜੀ ਆ ਉਹ ਛੋਟ ਤਾਂ ਦਿੱਤੀ ਸੀਗੀ ਔਰ ਐਕਚੁਅਲੀ ਜਿਹੜਾ ਇਹਦੇ ਬਾਰੇ ਵਿਜੇ ਮਾਲਿਆ ਦੇ ਵਾਸਤੇ ਜਿਹੜਾ ਲੁੱਕ-ਆਊਟ ਸਰਕੂਲਰ ਜਾਰੀ ਕੀਤਾ ਗਿਆ ਸੀਗਾ ਉਹਦੇ ਵਿੱਚ ਚੇਂਜਸ ਜਿਹੜੀ ਆ ਜੀ ਕੁਛ ਕੀਤੀ ਗਈ ਸੀਗੀ। ਇਹ CBI ਵੀ ਜਿਹੜੀ ਆ ਜੀ ਉਹ ਮੰਨ ਰਹੀ ਹੈ। ਚੇਂਜਸ ਕੀ ਸੀਗੀ ਕਿ ਪਹਿਲਾਂ ਤਾਂ CBI ਦਾ ਜਿਹੜਾ ਲੁੱਕ-ਆਊਟ ਸਰਕੂਲਰ ਸੀਗਾ ਉਹ ਇਹ ਕਹਿੰਦਾ ਸੀਗਾ ਕਿ ਜਦੋਂ ਵਿਜੇ ਮਾਲਿਆ ਨੂੰ ਦੇਖੋ ਤੇ ਤੁਰੰਤ ਉਹਨੂੰ ਅਰੈਸਟ ਕਰ ਲਓ। ਇਹ ਉਹਦਾ ਲੁੱਕ-ਆਊਟ ਸਰਕੂਲਰ ਸੀਗਾ। ਉਹ ਗਿਆ ਮੁੜ ਕੇ ਉੱਥੋਂ ਵਾਪਸ ਆ ਗਿਆ ਵਿਦੇਸ਼ਾਂ ਤੋਂ। ਫਿਰ ਜਿਹੜਾ ਸੀਗਾ ਜੀ ਲੁੱਕ-ਆਊਟ ਸਰਕੂਲਰ ਜਿਹੜਾ ਜਾਰੀ ਕੀਤਾ ਇਹਨੇ CBI ਨੇ ਉਹਦੇ ਵਿੱਚ ਇਹ ਕਹਿ ਦਿੱਤਾ ਕਿ ਜੇ ਕਿਸੇ ਜਗ੍ਹਾ ਦੇ ਉੱਤੇ ਏਅਰਪੋਰਟ ਦੇ ਉੱਤੇ ਵਿਜੇ ਮਾਲਿਆ ਨੂੰ ਦੇਖੋ ਤੇ ਤੁਸੀਂ ਤੁਰੰਤ ਜਿਹੜੀ ਏਜੰਸੀ ਹੈ CBI ਉਹਦੇ ਨਾਲ ਸੰਪਰਕ ਕਰੋ। ਇੱਥੋਂ ਬਦਲ ਗਈ ਨਾ ਜੀ, ਇਬਾਰਤ ਬਦਲ ਗਈ। ਅਰੈਸਟ ਕਰਨਾ ਪਾਸੇ ਹੋ ਗਿਆ, ਉਹਨੂੰ ਦੇਖੋ ਸੰਪਰਕ ਕਰਨ ਨੂੰ ਕਿੰਨੀ ਦੇਰ ਲੱਗਦੀ ਉਨੀ ਦੇਰ ਨੂੰ ਅਗਲੇ ਨੇ ਬੋਰਡਿੰਗ ਪਾਸ ਲਿਆ ਕੇ ਨਿਕਲ ਗਿਆ। ਇਸ ਮਾਮਲੇ ਦੇ ਉੱਤੇ ਹੁਣ ਰਾਹੁਲ ਗਾਂਧੀ ਨੇ ਫਿਰ ਜਿਹੜਾ ਜੀ ਉਹ ਦੋਸ਼ ਲਾਇਆ ਕਿ CBI ਨੇ ਵਿਜੇ ਮਾਲਿਆ ਨੂੰ ਇੰਗਲੈਂਡ ਭੱਜਣ ਦੇ ਵਿੱਚ ਮਦਦ ਕੀਤੀ। ਉਹਨਾਂ ਨੇ ਕਿਹਾ ਕਿ ਡਿਟੇਨ ਦੇ ਨੋਟਿਸ ਨੂੰ ਸੂਚਨਾ ਦੇਣ ਇਨਫੋਰਮ ਕਰਨ ਦੇ ਵਿੱਚ ਬਦਲ ਕੇ ਮਾਲਿਆ ਨੂੰ ਮੁਲਕ ਦੇ ਵਿੱਚੋਂ ਭਜਾਉਣ ਦੇ ਵਿੱਚ CBI ਜਿਹੜੀ ਸੀ ਉਹ ਸਹਾਈ ਬਣੀ। ਕਾਂਗਰਸ ਪ੍ਰਧਾਨ ਇਹ ਵੀ ਕਹਿੰਦਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਵਾਨਗੀ ਤੋਂ ਬਿਨਾਂ ਅਜਿਹਾ ਹੋਣਾ ਸਮਝ ਤੋਂ ਬਾਹਰ ਹੈ। ਔਰ ਮਾਲਿਆ ਨੇ ਦਾਅਵਾ ਇਹ ਕੀਤਾ ਸੀਗਾ ਕਿ ਉਹਨੇ ਇੰਗਲੈਂਡ ਆਉਣ ਤੋਂ ਪਹਿਲਾਂ ਵਿੱਤ ਮੰਤਰੀ ਅਰੁਣ ਜੇਤਲੀ ਦੇ ਨਾਲ ਮੁਲਾਕਾਤ ਜਿਹੜੀ ਹੈ ਜੀ ਉਹ ਕੀਤੀ ਸੀ, ਜਿਸ ਤੋਂ ਬਾਅਦ ਇਹ ਦੂਸ਼ਣਬਾਜ਼ੀ ਜਿਹੜੀ ਹੈ ਜੀ ਉਹ ਸ਼ੁਰੂ ਹੋਈ ਆ। ਜਿਨ੍ਹਾਂ ਨੇ ਪਾਰਲੀਮੈਂਟ ਦੇਖੀ ਆ ਉਹ ਜਾਣਦੇ ਆ ਕਿ ਚੱਪੇ ਦੇ ਉੱਤੇ ਕੈਮਰੇ ਨੇ, ਚੌਤਰਫੀ ਕੈਮਰੇ ਲੱਗੇ ਹੋਏ ਆ ਜਿਹੜੇ ਚਾਰੇ ਪਾਸੇ ਤੋਂ ਉਹਨੂੰ ਕਵਰ ਕਰਦੇ ਆ। ਇਹ ਵੀ ਹੈ ਨੀਗਾ ਵੀ ਇਹ ਕਿਸੇ ਪ੍ਰਾਈਵੇਟ ਜਗ੍ਹਾ ਦੀ ਜਿਹੜੀ CCTV ਫੁਟੇਜ ਹੈ ਕਿ ਉਹ ਪਾਸੇ ਹੋ ਗਈ, ਹਾਂ ਹੁਣ ਨਾ ਪਾਸੇ ਕਰ ਦਿੱਤੀ ਜਾਵੇ। ਅਦਰਵਾਈਜ਼ ਉਹ CCTV ਫੁਟੇਜ ਮੌਜੂਦ ਆ ਜਿਹਦੇ ਵਿੱਚ ਵਿਜੇ ਮਾਲਿਆ ਤੇ ਅਰੁਣ ਜੇਤਲੀ ਜਿਹੜੇ ਜੀ ਉਹ ਪਹਿਲਾਂ ਖੜ ਕੇ ਗੱਲ ਕਰਦੇ ਆ, ਮੁੜ ਕੇ ਸੀਟਾਂ ਤੇ ਬਹਿ ਜਾਂਦੇ ਆ। ਉੱਥੇ ਬਹਿ ਕੇ ਜਿਹੜਾ ਜੀ ਉਹ ਲੰਬੀ ਦੇਰ ਇਹਨਾਂ ਦੀ ਕੋਈ 20 ਤੋਂ 22 ਮਿੰਟ ਜਿਹੜੀ ਹੈ ਜੀ ਉਹ ਗੱਲਬਾਤ ਹੁੰਦੀ ਹੈ। ਔਰ ਉਦੋਂ ਬਾਅਦ ਜਿਹੜਾ ਜੀ ਵਿਜੇ ਮਾਲਿਆ ਆਪਣੇ 11 ਟੈਚੀ ਚੁੱਕ ਕੇ ਤੇ ਇੰਗਲੈਂਡ ਜਿਹੜਾ ਉਹ ਚਲੇ ਜਾਂਦਾ। ਇਸ ਮਾਮਲੇ ਦੇ ਵਿੱਚ ਚਾਹੇ ਅਰੁਣ ਜੇਤਲੀ ਦੀ ਜੋ ਮਰਜ਼ੀ ਕਹੀ ਜਾਂਦੀ ਉਹ ਕਿਤੇ ਨਾ ਕਿਤੇ ਤਾਂ ਜਿਹੜਾ ਜੀ ਕਟਹਿਰੇ ਦੇ ਵਿੱਚ ਖੜੇ ਨਜ਼ਰ ਆ ਰਹੇ ਹੈ। ਜੀ ਬਿਲਕੁਲ ਨਾਲ ਹੀ ਆ ਸਾਰਾ ਕੁਛ ਜੀ ਇਹਨਾਂ ਦਾ। ਤੇ ਅੱਗੇ ਗੱਲ ਕਰਦੇ ਜੀ, ਬਹੁਤ ਚਰਚਿਤ ਵਿਕਾਸ ਪੱਖੋਂ ਵੀ ਹਰ ਇੱਕ ਪੱਖੋਂ ਲੰਬੀ ਦਾ ਇਲਾਕਾ, ਪਰ ਉਸ ਤੇ ਕਹਿੰਦੇ ਜਿਹੜੇ 6 ਉਮੀਦਵਾਰ ਆ ਉਹ ਅਨਪੜ੍ਹ। ਦੇਖੋ ਵਿਕਾਸ ਕੀ ਹੁੰਦਾ ਆ ਇਹ ਨਾ ਇੱਥੋਂ ਦੇ ਲੋਕ ਜਿਹੜੇ ਨਹੀਂ ਸਮਝ ਸਕੇ ਨਾ ਸਮਝਣ ਨੂੰ ਤਿਆਰ ਹੈ, ਕਿਉਂਕਿ ਅੱਜ ਵੀ ਵਿਕਾਸ ਜਿਹੜਾ ਸੜਕਾਂ ਤੇ ਗਲੀਆਂ ਨਾਲੀਆਂ ਨੂੰ ਗਿਣਿਆ ਜਾਂਦਾ। ਜਿਹੜੇ ਲੋਕ ਲੋਕਾਂ ਦੇ ਉੱਤੇ ਰਾਜ ਕਰਦੇ ਆ, ਸੱਤਾ ਜਿਹੜੇ ਆ ਉਹ ਹੰਡਾਉਂਦੇ ਆ, ਉਹ ਕਿਵੇਂ ਹੰਡਾਉਂਦੇ ਆ? ਇੱਕ ਜਿਹੜੀ ਗੱਲ ਆਪਾਂ ਬੜੀ ਵਾਰੀ ਉਭਾਰੀ ਆ ਕਿ ਅਨਪੜ੍ਹ ਰੱਖ ਕੇ, ਅਨਪੜ੍ਹ ਕਿਵੇਂ ਜਿਹੜਾ ਵੀ ਉਹ ਰੱਖੇ ਜਾਂਦੇ ਆ। ਬਹੁਤ ਚਰਚਿਤ VIP ਹਲਕਾ ਲੰਬੀ ਸਾਰੇ ਜਾਣਦੇ ਆ ਜੀ, ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਰਾਜ ਕੀਤਾ ਇਸ ਹਲਕੇ ਦੇ ਉੱਤੇ। ਅੱਜ ਇਹਦੀ ਇੱਕ ਤਸਵੀਰ ਜਿਹੜੀ ਹੈ ਨਾ ਜੀ ਉਹ ਸਾਹਮਣੇ ਆ ਰਹੀ ਹੈ ਬਿਨਾਂ ਕਿਸੇ ਸ਼ੱਕ ਦੇ। ਪੰਚਾਇਤ ਸਮਿਤੀ ਦਫ਼ਤਰ ਜਿਹੜਾ ਲੰਬੀ ਦਾ ਹੈ ਉਹ ਬਹੁਤ ਸ਼ਾਨਦਾਰ ਜਿਹੜਾ ਜੀ ਉਹ ਬਣਾਇਆ ਹੋਇਆ, ਭਾਵ ਕਿ ਉਹ ਵਿਕਾਸ ਦੀ ਮੂੰਹ ਬੋਲ ਦੀ ਤਸਵੀਰ ਹੈ। ਦੂਸਰਾ ਵਿਕਾਸ ਜਿਹੜਾ ਜੀ ਉਹ ਲੋਕਾਂ ਦਾ ਕਿਹੋ ਜਿਹਾ ਹੋਇਆ ਉਹ ਬਿਲਕੁਲ ਡਿਫਰੈਂਟ ਹੈ। ਜਿਹੜਾ ਹਲਕਾ ਲੰਬੀ ਆ ਇਹਦੀ ਨਵੀਂ ਚੁਣੀ ਜਾਣ ਵਾਲੀ ਪੰਚਾਇਤ ਸਮਿਤੀ ਜਿਹੜੀ ਆ ਉਹ ਅਨਪੜ੍ਹਾਂ ਤੇ ਘੱਟ ਪੜ੍ਹਿਆ ਲਿਖਿਆ ਦੀ ਕੈਬਨਿਟ ਜਿਹੜੀ ਆ ਜੀ
ਉਹ ਨਵੀਂ ਇਬਾਰਤ ਲਈ ਕਰੀਬ 6 ਜ਼ੋਨਾਂ ਤੋਂ ਸਿੱਧੇ ਤੌਰ ਦੇ ਉੱਤੇ ਅਨਪੜ੍ਹ ਉਮੀਦਵਾਰ ਚੁਣ ਕੇ ਆ ਰਹੇ ਆ ਔਰ ਇਹਨਾਂ ਜ਼ੋਨਾਂ ਦੇ ਵਿੱਚ ਸਾਰੇ ਉਮੀਦਵਾਰ ਅਨਪੜ੍ਹ ਨੇ। ਪੰਚਾਇਤ ਸੰਮਤੀ ਲੰਬੀ 'ਚ 66 ਉਮੀਦਵਾਰਾਂ 'ਚੋਂ 19 ਅਨਪੜ੍ਹ ਨੇ, 15 ਉਮੀਦਵਾਰ ਮੈਟ੍ਰਿਕ ਪਾਸ ਨੇ। 5 ਜ਼ੋਨਾਂ 'ਚ ਦੂਜੀ ਤੋਂ ਮਿਡਲ ਪਾਸ ਤੱਕ ਪਾਸ ਉਮੀਦਵਾਰ ਹੋਣਗੇ, ਜਦੋਂ ਕਿ 25 ਉਮੀਦਵਾਰਾਂ ਦੀ ਜਿਹੜੀ ਵਿਦਿਅਕ ਯੋਗਤਾ ਦੂਜੀ ਤੋਂ ਲੈ ਕੇ 8ਵੀਂ ਜਮਾਤ ਹੈ ਤੇ 4 ਉਮੀਦਵਾਰ +2 ਪਾਸ ਨੇ। 9 ਉਮੀਦਵਾਰ ਪ੍ਰਾਇਮਰੀ ਤੱਕ ਪੜ੍ਹੇ ਹੋਏ ਆ। ਸਰਕਾਰੀ ਤੌਰ ਤੇ ਬਲਾਕ ਸੰਮਤੀ ਦੀਆਂ ਚੋਣਾਂ 'ਚ ਵਿਦਿਅਕ ਯੋਗਤਾ ਜਿਹੜੀ ਹੈ ਜੀ ਇਹਦਾ ਕੋਈ ਹੈ ਨਹੀਂਗਾ ਕਿ ਕਿੰਨਾ ਪੜ੍ਹਿਆ ਹੋਣਾ ਮਿਨੀਮਮ ਜਿਹੜਾ ਜੀ ਉਹ ਜ਼ਰੂਰੀ ਆ। ਇਸ ਯੁੱਗ ਦੇ ਵਿੱਚ ਲੋਕਾਂ ਦੀ ਪ੍ਰਤੀਨਿਧਤਾ ਦਾ ਜਿਹੜਾ ਸਮੇਂ ਦੇ ਅਨੁਕੂਲ ਪੜ੍ਹੇ ਲਿਖੇ ਹੋਣਾ ਬੁਨਿਆਦੀ ਜ਼ਰੂਰਤ ਜ਼ਰੂਰ ਹੈ, ਪਰ ਇਸ ਹਲਕੇ ਦੇ ਵਿੱਚ ਅਜੇ ਵੀ ਅਨਪੜ੍ਹ ਨੇ ਤੇ ਉਹੀ ਜਿਹੜੀ ਜੀ ਉਹ ਚੋਣ ਲੜ ਰਹੇ ਆ। ਪੂਰੇ ਸਮੁੱਚੇ VIP ਹਲਕੇ ਦੇ ਵਿੱਚ 25 ਜ਼ੋਨ ਦੇ ਵਿੱਚੋਂ ਸਿਰਫ 4 ਉਮੀਦਵਾਰ ਗ੍ਰੈਜੂਏਟ LLB ਤੇ MA MPhil ਤੱਕ ਜਿਹੜੇ ਵੀ ਉਹ ਪੜ੍ਹੇ ਹੋਏ ਆ। ਜ਼ੋਨ ਭੀਟਵਾਲਾ ਤੋਂ ਵੀ ਜਿਹੜੇ LLB ਪਾਸ 25 ਸਾਲਾ ਕਰਮਜੀਤ ਸਿੰਘ ਕਾਂਗਰਸ ਟਿਕਟ ਦੇ ਉੱਤੇ ਆਪਣੀ ਕਿਸਮਤ ਅਜਮਾ ਰਿਹਾ, ਜਦੋਂ ਕਿ ਹਾਕੂਵਾਲਾ ਜ਼ੋਨ ਦੇ ਵਿੱਚ ਪ੍ਰਭਜੋਤ ਕੌਰ MA MPhil ਜਿਹੜੀ ਆ ਤੇ ਦਵਿੰਦਰ ਕੌਰ ਜਿਹੜੀ ਆ ਉਹ BA ਪਾਸ ਹੈ। ਮਾਣੀ ਖੇੜਾ ਤੇ ਪਿੱਪਲ ਸਿੰਘ ਜਿਹੜੇ ਜੀ ਉਹ ਵੀ BA ਪਾਸ ਨੇ। ਵਿਕਾਸ ਦੇ ਪੱਖੋਂ ਪਿਛਲੇ ਦਹਾਕੇ 'ਚ ਸਭ ਤੋਂ ਵੱਧ ਵਿਕਾਸ ਦੇ ਦੌਰ 'ਚੋਂ ਲੰਘਣ ਵਾਲਾ ਲੰਬੀ ਹਲਕਾ ਜਿਹੜਾ ਜੀ ਅੱਜ ਵੀ ਜਿਹੜੀ ਐਜੂਕੇਸ਼ਨ ਦਾ ਵਿਕਾਸ ਹੈ ਜੀ ਉਹਦੀ ਇੱਕ ਮੂੰਹ ਬੋਲ ਦੀ ਤਸਵੀਰ ਹੈ ਕਿ ਲੋਕ ਅਨਪੜ੍ਹ ਰੱਖ ਕੇ ਉਹਨਾਂ ਦੇ ਉੱਤੇ ਸੱਤਾ ਕਿਵੇਂ ਕੀਤੀ ਜਾਂਦੀ। ਬਿਲਕੁਲ ਜੀ, ਉਹਨਾਂ ਨੇ ਤਾਂ ਪੂਰਾ ਪੰਜਾਬ ਅਨਪੜ੍ਹ ਰੱਖਿਆ ਹੋਇਆ ਆ, ਕਿਸੇ ਨੂੰ ਫੇਲ ਨਹੀਂ ਕਰਨਾ। ਪਤਾ ਹੀ ਐਜੂਕੇਸ਼ਨ ਦਾ ਕੀ ਹਾਲਾਤ ਇਹਨਾਂ ਨੇ ਕੀਤੇ ਆ। ਤਾਂ ਕਿ ਪਿੰਡਾਂ ਦੀਆਂ ਪੰਚਾਇਤਾਂ ਦੀ ਜੇ ਗੱਲ ਕਰੀਏ ਤਾਂ ਉਹਨਾਂ ਦੀ ਜਿਹੜੀ ਇਲੈਕਸ਼ਨ ਆ ਉਹ ਪੈਰਾ ਮਿਲਟਰੀ ਫੋਰਸਿਸ ਕਰਵਾਉਣਗੀਆਂ। ਇਹ ਬੜੀ ਹੈਰਾਨਗੀ ਵਾਲੀ ਗੱਲ ਹੈ ਉਸ ਮਾਮਲਿਆਂ ਦੇ ਵਿੱਚ, ਕਿਉਂਕਿ ਕੀ ਪੰਜਾਬ ਪੁਲਿਸ ਜਿਹੜੀ ਹੈ ਜੀ ਉਹ ਇਹ ਚੋਣਾਂ ਕਰਵਾਉਣ ਦੇ ਕਾਬਿਲ ਨਹੀਂ ਰਹੀ, ਜਾਂ ਕੀ ਰੀਜ਼ਨ ਹੈ ਕਿ ਪੰਜਾਬ ਦੇ ਸਿਰ ਦੇ ਉੱਤੇ ਇਹ ਪੈਰਾਮਿਲਟਰੀ ਫੋਰਸਿਸ ਦਾ ਬੋਝ ਜਿਹੜਾ ਜੀ ਉਹ ਪਾਇਆ ਜਾ ਰਿਹਾ। ਇਹਦੀ ਐਕਚੁਅਲੀ ਜੇ ਪਰਦੇ ਪਿੱਛੇ ਦੀ ਕਹਾਣੀ ਜਿਹੜੀ ਦੇਖੀਏ ਤੇ ਕਿਤੇ ਨਾ ਕਿਤੇ ਇਹ ਹੋ ਸਕਦੀ ਹੈ ਕਿ ਸੈਂਟਰ ਦੀ ਸਰਕਾਰ ਜਿਹੜੀ ਹੈ ਜੀ ਉਹ ਦਬਾਅ ਪਾਉਂਦੀ ਹੈ ਰਾਜਾਂ ਤੇ ਵੀ ਉਹ ਤਨਖਾਹਾਂ ਜਿਹੜੀਆਂ ਘਟਾਵੇ ਉਹਨਾਂ ਦੀਆਂ, ਮਤਲਬ ਕਿ ਉਧਰੋਂ ਪੈਸੇ ਬਚਾਵੇ। ਅੱਛਾ, ਪੈਸੇ ਬਚਾਉਣ ਦਾ ਤਰੀਕਾ ਇਹ ਆ ਕਿ ਗਲ ਮੱਧਦੇ ਸੂਬਿਆਂ ਦੇ ਉੱਥੋਂ ਇਹਨਾਂ ਨੂੰ ਜਿੰਨੀਆਂ ਤਨਖਾਹਾਂ ਹੋ ਸਕਦੀਆਂ ਉਹ ਲਓ, ਉਹਦੇ ਨਾਲ ਹੀ ਕਿੰਨੇ ਜਿਹੜੇ ਪੈਸੇ ਆ ਉਹ ਸੈਂਟਰ ਦੀ ਸਰਕਾਰ ਦੇ ਉਹ ਸੇਵ ਹੋ ਸਕਦੇ ਆ। ਇਹ ਕਹਾਣੀ ਕਿਤੇ ਨਾ ਕਿਤੇ ਹੋ ਸਕਦੀ ਹੈ। ਇਹਦੇ ਵਲੇਟੇ ਦੇ ਵਿੱਚ ਜਿਹੜੇ ਸੂਬੇ ਆਉਂਦੇ ਆ, ਪੰਜਾਬ ਉਹਨਾਂ ਚੋਂ ਮੂਹਰੀ ਸੂਬਿਆਂ ਦੇ ਵਿੱਚੋਂ ਬਣਦਾ ਜਾ ਰਿਹਾ। ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਸਮਿਤੀ ਚੋਣਾਂ ਦੇ ਦੌਰਾਨ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਨੇ ਤਾਇਨਾਤ ਹੋਣਗੀਆਂ। ਜਿਹੜੇ ਸੂਬੇ ਦੇ ਮੁੱਖ ਸਕੱਤਰ ਨੇ ਗ੍ਰਹਿ ਵਿਭਾਗ ਦੇ, ਉਹਨਾਂ ਨੇ ਗ੍ਰਹਿ ਮੰਤਰਾਲੇ ਨੂੰ ਲਿਖੀ ਚਿੱਠੀ ਦੇ ਰਾਹੀਂ ਪੈਰਾਮਿਲਟਰੀ ਫੋਰਸਿਸ ਦੀਆਂ 20 ਕੰਪਨੀਆਂ ਜਿਹੜੀਆਂ ਜੀ ਉਹ ਤਾਇਨਾਤ ਕਰਨ ਦੀ ਮੰਗ ਕੀਤੀ ਆ। ਸੂਬੇ ਦੇ ਚੋਣ ਕਮਿਸ਼ਨ ਦੇ ਵੱਲੋਂ ਮੁੱਖ ਸਕੱਤਰ ਨੂੰ ਲਿਖੀ ਚਿੱਠੀ ਦੇ ਵਿੱਚ ਚੋਣਾਂ ਦੌਰਾਨ ਕਾਨੂੰਨੀ ਵਿਵਸਥਾ ਵਿਗੜਨ ਦਾ ਖਦਸ਼ਾ ਪ੍ਰਗਟਾਇਆ ਗਿਆ ਸੀਗਾ, ਜਿਸ ਤੋਂ ਬਾਅਦ ਸਰਕਾਰ ਨੇ ਇਹ ਪੈਰਾਮਿਲਟਰੀ ਫੋਰਸਿਸ ਦੀ ਤਾਇਨਾਤੀ ਜਿਹੜੀ ਜੀ ਉਹ ਕਰਨ ਦਾ ਫੈਸਲਾ ਲਿਆ। ਸੀਨੀਅਰ ਅਧਿਕਾਰੀਆਂ ਦੇ ਨਾਲ ਵਿਚਾਰ ਚਰਚਾ ਤੋਂ ਬਾਅਦ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਗਈ ਆ। ਕੇਂਦਰੀ ਬਲਾਂ ਦੀ ਤਾਇਨਾਤੀ 24 ਘੰਟਿਆਂ ਦੇ ਵਿੱਚ ਹੋਣ ਦੇ ਆਸਾਰ ਨੇ। ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ 29 ਸਤੰਬਰ ਨੂੰ ਪੈਣੀਆਂ ਨੇ। 10 ਅਕਤੂਬਰ ਤੱਕ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਹੋਣ ਦੀ ਸੰਭਾਵਨਾ ਹੈ। ਦੂਜੇ ਪਾਸੇ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ਦੇ ਦੌਰਾਨ ਪੈਰਾਮਿਲਟਰੀ ਫੋਰਸਿਸ ਦੀ ਤਾਇਨਾਤੀ ਹਾਕਮ ਧਿਰ ਲਈ ਵੱਡਾ ਝਟਕਾ ਜਿਹੜਾ ਜੀ ਉਹ ਮੰਨਿਆ ਜਾ ਰਿਹਾ। ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਕਾਂਗਰਸ ਨੇਤਾਵਾਂ ਦੇ ਉੱਤੇ ਧੱਕੇਸ਼ਾਹੀ ਦਾ ਦੋਸ਼ ਲਾਉਂਦਿਆਂ ਇਹ ਚੋਣਾਂ ਪੈਰਾਮਿਲਟਰੀ ਫੋਰਸਿਸ ਦੀ ਨਿਗਰਾਨੀ ਹੇਠ ਕਰਾਉਣ ਦੀ ਮੰਗ ਜਿਹੜੀ ਹੈ ਜੀ ਉਹ ਕਰਦੀਆਂ ਨੇ। ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਇਹਨਾਂ ਪੰਚਾਇਤੀ ਚੋਣਾਂ ਦੇ ਦੌਰਾਨ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਸਵਾਲੀਆ ਨਿਸ਼ਾਨ ਜਿਹੜਾ ਜੀ ਉਹ ਸਮਝਿਆ ਜਾ ਰਿਹਾ। ਚੋਣ ਕਮਿਸ਼ਨ ਦੇ ਵੱਲੋਂ ਸਰਕਾਰ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਸੀਗਾ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਤੇ ਉਸ ਤੋਂ ਬਾਅਦ ਕਾਗਜ਼ਾਂ ਦੀ ਪੜਤਾਲ ਸਮੇਂ ਜਿੱਦਾਂ ਦਾ ਮਾਹੌਲ ਪੈਦਾ ਹੋਇਆ ਉਹਦੇ ਮੱਦੇਨਜ਼ਰ ਵੋਟਾਂ ਵਾਲੇ ਦਿਨ ਗੜਬੜ ਜਿਹੜੀ ਹੈ ਜੀ ਉਹ ਹੋ ਸਕਦੀ ਹੈ। ਦੇਖੋ, ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਚੁੱਪ ਕੀਤਿਆਂ ਮੰਗ ਤਾਂ ਕਰ ਦਿੰਦੀਆਂ ਨੇ। ਇਹ ਗੱਲ ਜਿਹੜੀ ਭੁੱਲ ਕੇ ਇਹਦਾ ਖਰਚਾ ਜਿਹੜਾ ਜੀ ਇਹਦਾ ਬੋਝ ਜਿਹੜਾ ਉਹ ਪੈਣਾ ਸੂਬੇ ਦੇ ਸਿਰ ਦੇ ਉੱਤੇ, ਔਰ ਪਹਿਲਾਂ ਹੀ ਬੋਝ ਦੇ ਥੱਲੇ ਇੰਨਾ ਕੁ ਦੱਬਿਆ ਪਿਆ ਕਿ ਇਸ ਦੱਬੇ ਹੋਏ ਬੋਝ ਦੇ ਥੱਲੇ ਕੋਈ ਇੱਥੇ ਮਹਿੰਗੀਆਂ ਕਾਰਾਂ ਮੰਗੀ ਜਾਂਦਾ, ਕੋਈ ਇੱਥੇ ਬੁਲਟ ਪ੍ਰੂਫ ਗੱਡੀਆਂ ਜਿਹੜੀਆਂ ਜੀ ਉਹ ਮੰਗੀ ਜਾਂਦਾ, ਕੋਈ ਜਿਹੜਾ ਜੀ ਇੱਥੇ ਪੈਰਾਮਿਲਟਰੀ ਫੋਰਸਿਸ ਲਾ ਕੇ ਇਉਂ ਲੱਗਦਾ ਹੈ ਕਿ ਜਿਵੇਂ ਚਰੁੰਦਣ ਦੇ ਵਾਸਤੇ ਨਾ ਜੀ ਇੱਕ ਡੈੱਡ ਬੋਡੀ ਜਿਹੜੀ ਆ ਉਹਨੂੰ ਚਰੁੰਦਣ ਦੇ ਵਾਸਤੇ ਮੁਰਦੇ ਖਾਣੇ ਜਿਹੜੇ ਹੋਣ ਨਾ ਜੀ ਲੋਕ ਉਹ ਲੱਗੇ ਹੋਏ ਨੇ ਚੁਫੇਰੇ ਤੋਂ ਵੀ ਜੋ ਕੁਛ ਲੱਭ ਰਿਹਾ ਚਰੁੰਦਣ ਨੂੰ ਉਹ ਚਰੂੰਡ ਲਿਆ ਜਾਂਦਾ। ਬਿਲਕੁਲ ਜੀ, ਸੇਵਿੰਗ ਬਾਰੇ ਤਾਂ ਕੁਛ ਸੋਚਦਾ ਨਹੀਂ। ਤਾਂ ਅੱਗੇ ਇੱਕ ਮਾਡਲ ਹੁੰਦੇ ਆ ਜੀ ਗੀਤਾਂ ਦੇ ਵਿੱਚ, ਤੇ ਇੱਕ ਪੰਜਾਬੀ ਗੀਤਾਂ ਦਾ ਮਾਡਲ ਕਾਰਾਂ ਚੋਰੀ ਕਰਦਾ ਫੜਿਆ ਗਿਆ। ਦੇਖੋ ਜੀ, ਇਹ ਬੜੀ ਜਿਹੜੀ ਇਹਦੀ ਥੋੜੀ ਹੈਰਾਨਗੀ ਵਾਲੀ ਗੱਲ ਆ ਵੀ ਪੰਜਾਬੀ ਗੀਤ ਜਿਹੜੇ ਆ ਜੀ ਉਹ ਅੱਜ ਕੱਲ੍ਹ ਚੱਲਦੇ ਨਹੀਂ, ਜਾਂ
ਇਹ ਵੀ ਕਹਿ ਲਓ ਕਿ ਪੰਜਾਬੀ ਗੀਤਾਂ ਦੇ ਵਿੱਚ ਜਿਹੋ ਜਿਹਾ ਦਿਖਾਇਆ ਜਾਂਦਾ, ਇੱਕ ਤਾਂ ਚਲੋ ਗਾਉਣ ਵਾਲਾ ਜਿਹੜਾ ਗਾਉਂਦਾ, ਇੱਕ ਜਿਹੜਾ ਅੱਗੇ ਫਿਰ ਮਾਡਲ ਐਕਟ ਕਰਦਾ ਆ, ਉਹ ਵੀ ਤਾਂ ਦਿਖਾਉਂਦਾ ਨਾ ਵੀ ਜੱਟ ਮੌਜਾਂ ਕਰਦਾ, ਕਿਉਂਕਿ ਜਿਹੜੀ ਕਸਰ ਹੀ ਕੋਈ ਨਹੀਂ ਛੱਡੀ ਹੋਈ, ਜਾਂ ਜੱਟ ਉਹ ਕਰਦਾ ਆਹ ਕਰਦਾ, ਜੱਟ ਜਿਹੜੇ ਉੱਥੇ ਫਾਇਰ ਕਰਦਾ ਜਿੱਥੇ ਪਾਬੰਦੀ ਆ। ਤੇ ਹੁਣ ਹੋ ਸਕਦਾ ਜੀ ਇੱਦਾਂ ਦਾ ਗੀਤ ਤਾਂ ਆਇਆ ਨਹੀਂ ਵੀ ਜਿਹੜਾ ਜੀ ਇਹ ਚੋਰੀਆਂ ਵੀ ਕਰਦਾ ਕਾਰਾਂ ਦੀਆਂ ਜਿਹੜੀਆਂ। ਇਹ ਇੱਥੇ ਜਿਹੜਾ ਨਾਮੀ ਮਾਡਲ ਹੈ ਜੀ ਇੱਕ ਪੰਜਾਬੀ ਗੀਤਾਂ ਦਾ, ਨਸ਼ੇ ਦੀ ਲੱਤ ਉਹਨੂੰ ਲੱਗ ਗਈ ਔਰ ਉਹ ਚੋਰੀਆਂ ਕਰਨ ਵੱਲ ਨੂੰ ਜਿਹੜਾ ਜੀ ਉਹ ਤੁਰ ਪਿਆ, ਫਸ ਗਿਆ ਇੱਥੇ ਪਟਿਆਲੇ ਦੇ ਵਿੱਚ। ਇਹ ਜਿਹਨੂੰ ਲੋਕਾਂ ਨੇ ਕਾਰ ਚੋਰੀ ਕਰਦਿਆਂ ਜਿਹੜਾ ਜੀ ਉਹ ਕਾਬੂ ਕਰ ਲਿਆ ਔਰ ਇਹਦਾ ਕੁਟਾਪਾ ਕੀਤਾ ਗਿਆ, ਔਰ ਜਿਹੜੇ ਇਹਦੇ ਨਾਲ ਦੇ ਦੋ ਸਾਥੀ ਸੀ ਉਹਨਾਂ ਦੇ ਨਾਲ ਇਹਨੂੰ ਜਿਹੜਾ ਜੀ ਹਵਾਲੇ ਕੀਤਾ ਗਿਆ ਪੁਲਿਸ ਦੇ। ਤੇ ਲੀਲਾ ਭਵਨ ਮਾਰਕੀਟ ਹੈ ਜੀ ਬੜਾ ਰੁੱਝਿਆ ਹੋਇਆ ਏਰੀਆ। ਮੋਬਾਇਲ ਦੀ ਦੁਕਾਨ ਦੇ ਉੱਤੇ ਇੱਕ ਜਿਹੜਾ ਜੀ ਨੌਜਵਾਨ ਨੂੰ ਫੋਨ ਠੀਕ ਕਰਾਉਣ ਆਇਆ, ਜਿਹਨੇ ਅੱਖ ਬਚਾਉਂਦਿਆਂ ਜਿਹੜਾ ਦੁਕਾਨ ਦਾ ਮਾਲਕ ਸੀਗਾ ਉਹਦੀ ਕਾਰ ਦੀ ਚਾਬੀ ਚੁੱਕ ਲਈ ਤੇ ਬਾਹਰ ਖੜੀ ਉਹਦੀ ਕਾਰ ਲੈ ਕੇ ਫਰਾਰ ਹੋ ਗਿਆ। ਜਦੋਂ ਦੁਕਾਨਦਾਰ ਨੂੰ ਆਪਣੀ ਕਾਰ ਜਿਹੜੀ ਬਾਹਰ ਨਾ ਮਿਲੀ ਤਾਂ ਉਹਨੇ ਨੇੜੇ ਤੇੜੇ ਵਾਲਿਆਂ ਨੂੰ ਵੀ ਸੂਚਿਤ ਕੀਤਾ ਜੀ। ਤੁਸੀਂ ਦੇਖੋ ਹੈਰਾਨਗੀ ਜਾਂ ਸੀਨਾ ਡੋਰੀ ਕਿ ਕੁਝ ਘੰਟੇ ਤੋਂ ਬਾਅਦ ਇਹ ਜਿਹੜੀ ਕਾਰ ਸੀਗੇ ਉੱਥੇ ਹੀ ਉਹ ਘਮਾਉਣ ਜਿਹੜਾ ਲੱਗੇ, ਉਹਦੀ ਨੰਬਰ ਪਲੇਟ ਜਿਹੜੀ ਸੀ ਉਹ ਬਦਲ ਲਿਆਂਦੀ ਇਹਨਾਂ ਨੇ। ਜਿੱਥੋਂ ਇਹ ਕਾਰ ਚੋਰੀ ਹੋਈ ਸੀ ਉਸੇ ਹੀ ਏਰੀਏ ਦੇ ਵਿੱਚ ਫੇਰ ਚਲੇ ਗਏ ਜੀ। ਇਹਨਾਂ ਨੂੰ ਫੜ ਲਿਆ ਉੱਥੋਂ ਦੇ ਲੋਕਾਂ ਨੇ, ਕਿਉਂਕਿ ਨੇੜੇ ਤੇੜੇ ਦੁਕਾਨਾਂ ਵਾਲੇ ਉਹਨੂੰ ਜਾਣਦੇ ਸੀਗੇ। ਕੁਟਾਪਾ ਚਾੜਿਆ ਜੀ, ਦੁਕਾਨ ਉਹੀ ਨਿਕਲੀ। ਤੇ ਜਿਹੜਾ ਅਬਚਲ ਨਗਰ ਦਾ ਇੱਥੋਂ ਦਾ ਰਹਿਣ ਵਾਲਾ ਪਟਿਆਲੇ ਦਾ ਬਲਜੀਤ ਸਿੰਘ ਦੀ ਸ਼ਿਕਾਇਤ ਦੇ ਉੱਤੇ ਇੱਕ ਕਮਲਪ੍ਰੀਤ ਸਿੰਘ ਆ ਜੀ ਜਿਹੜਾ ਹਰਿੰਦਰ ਨਗਰ ਦਾ ਰਹਿਣ ਵਾਲਾ, ਜਿਹੜਾ ਮਾਡਲ ਦੇ ਤੌਰ ਦੇ ਉੱਤੇ ਪੰਜਾਬੀ ਗੀਤਾਂ 'ਚ ਕੰਮ ਕਰਦਾ, ਉਹਦੇ ਨਾਲ ਦੇ ਸਾਥੀ ਅਸ਼ਵਨੀ ਕੁਮਾਰ ਜਿਹੜੇ ਨੇ ਇਹ ਵੀ, ਤੇ ਜਿਹੜਾ ਅਜੇ ਕੁਮਾਰ ਇੱਕ, ਇਹ ਵੀ ਦੋਨੋਂ ਪਟਿਆਲੇ ਦੇ ਜਿਹੜੇ ਜੀ ਉਹ ਰਹਿਣ ਵਾਲੇ ਆ। ਇਹ ਪੰਜਾਬੀ ਗੀਤਾਂ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਇਹਨੇ ਮਾਡਲ ਦੀ ਭੂਮਿਕਾ ਜਿਹੜੀ ਹੈ ਜੀ ਉਹ ਨਿਭਾਈ ਆ, ਔਰ ਬਹੁਤ ਸਾਰੇ ਗੀਤ ਉਹਦੇ ਬਾਜ਼ਾਰ ਦੇ ਵਿੱਚ YouTube ਦੇ ਉੱਤੇ ਜਿਹੜੇ ਜੀ ਉਹ ਚੱਲਦੇ ਆ। ਨਸ਼ੇ ਦਾ ਆਦੀ ਜਿਹੜਾ ਹੋ ਗਿਆ, ਜਿਹਦੇ ਕਰਕੇ ਕਾਰਾਂ ਚੋਰੀ ਜਿਹੜਾ ਸੀ ਉਹ ਕਰਨ ਲੱਗ ਗਿਆ। ਹੁਣ ਪੁਲਿਸ ਬਾਕੀ ਇਹਦੇ ਤੋਂ ਪੁੱਛਗਿੱਛ ਜਿਹੜੀ ਇਹਦੀ ਕਰ ਰਹੀ ਹੈ ਕਿ ਕਿੰਨੇ ਕੁ ਥਾਵਾਂ ਤੋਂ ਉਹਨੇ ਕਾਰਾਂ ਜਿਹੜੀਆਂ ਉਹ ਚੋਰੀ ਕੀਤੀਆਂ ਨੇ। ਇਹ ਮਾਡਲ ਜਿਹੜਾ ਸੀਗਾ ਜੀ ਮੇਨ ਇਹ ਪਟਿਆਲੇ ਦਾ ਹੀ ਰਹਿਣ ਵਾਲਾ ਸੀਗਾ, ਔਰ ਬਹੁਤ ਸਾਰੇ ਗੀਤਾਂ ਦੇ ਵਿੱਚ ਇਹ ਵੇਖਿਆ ਜਾ ਸਕਦਾ ਜੀ। ਬਿਲਕੁਲ ਜੀ, ਇਹੋ ਜਿਹੇ ਹੁੰਦੇ ਜੀ ਰੋਲ ਮਾਡਲ ਜਿਨ੍ਹਾਂ ਨੂੰ ਅੱਜ ਕੱਲ੍ਹ ਦੀ ਜਨਤਾ ਮੰਨਦੀ ਆ। ਤੇ ਅਖੀਰ ਦੇ ਵਿੱਚ ਇੱਕ ਗੱਲ ਕਰਦੇ ਹਾਂ ਜੀ, ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਇੱਕ ਆਪਸ ਦੇ ਵਿੱਚ ਮੁੰਡਾ ਕੁੜੀ ਨੂੰ ਕੁੱਟ ਰਿਹਾ ਸੀ ਤੇ ਸੋਸ਼ਲ ਮੀਡੀਆ ਦੇ ਕਰਕੇ ਹੀ ਉਹ ਫੜਿਆ ਵੀ ਗਿਆ। ਦੇਖੋ ਜੀ, ਕਈ ਵਾਰੀ ਸੋਸ਼ਲ ਮੀਡੀਆ ਠੀਕ ਹੈ ਕਿ ਛੋਟੀ ਗੱਲ ਨੂੰ ਜ਼ਿਆਦਾ ਵੀ ਉਭਾਰ ਦਿੰਦਾ, ਪਰ ਸੋਸ਼ਲ ਮੀਡੀਆ ਜਿਹੜਾ ਜੀ ਉਹ ਮੁਜਰਮਾਂ ਤੱਕ ਪਹੁੰਚਣ ਦੇ ਵਿੱਚ ਵੀ ਵੱਡੀ ਮਦਦ ਤਾਂ ਜਿਹੜੀ ਹੈ ਜੀ ਉਹ ਕਰ ਰਿਹਾ। ਕਿਉਂਕਿ ਜਿਹੜਾ ਕੋਈ ਇੱਦਾਂ ਦਾ ਕੰਮ ਕਰਦਾ ਉਹਦੀ ਵੀਡੀਓ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਜਾਂਦੀ ਹੈ ਤਾਂ ਫਿਰ ਮਜਬੂਰੀ ਦੇ ਵਿੱਚ ਤੁਸੀਂ ਕਹਿ ਲਓ ਕਿ ਪੁਲਿਸ ਨੂੰ ਉਹਦੇ ਉੱਤੇ ਐਕਸ਼ਨ ਲੈਣਾ ਪੈਂਦਾ। ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਪਿਛਲੇ 3-4 ਦਿਨਾਂ ਤੋਂ, ਜਿਹਦੇ ਵਿੱਚ ਇੱਕ ਮੁੰਡਾ ਜਿਹੜਾ ਜੀ ਇੱਕ ਕੁੜੀ ਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਉਹਨੂੰ ਵਾਲਾਂ ਤੋਂ ਫੜ ਕੇ ਕੁੱਟ ਰਿਹਾ, ਉਹਦੇ ਚਪੇੜਾਂ ਮਾਰ ਰਿਹਾ, ਉਹਦੇ ਗੋਡਿਆਂ ਦੇ ਨਾਲ ਜਿਹੜਾ ਜੀ ਉਹਨੂੰ ਕੁੱਟ ਰਿਹਾ। ਔਰ ਇਹ ਜਿਹੜੀ ਵਾਇਰਲ ਹੋਈ ਵੀਡੀਓ ਹੌਲੀ ਹੌਲੀ ਇੰਨੀ ਜ਼ਿਆਦਾ ਇੱਥੇ ਖਿੱਲਰ ਗਈ ਕਿ ਪੁਲਿਸ ਤੱਕ ਸਾਰੀ ਕਹਾਣੀ ਜਿਹੜੀ ਵੀ ਉਹ ਪਹੁੰਚੀ। ਇਹ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਜਿਹੜਾ ਵੀ ਉਹਦੇ ਤੱਕ ਵੀ ਇਹ ਵੀਡੀਓ ਪਹੁੰਚੀ ਤੇ ਉਹਨਾਂ ਨੇ ਦਿੱਲੀ ਪੁਲਿਸ ਦੇ ਕਮਿਸ਼ਨਰ ਨੂੰ ਫੋਨ ਕਰਕੇ ਇਹ ਕਿਹਾ ਕਿ ਇਸ ਵੀਡੀਓ ਦੇ ਬਾਰੇ 'ਚ ਲੱਭਿਆ ਜਾਵੇ ਕੌਣ ਹੈ, ਕਿਉਂਕਿ ਇਹ ਕਿਹਾ ਜਾ ਰਿਹਾ ਸੀਗਾ ਕਿ ਕਿਸੇ ਪੁਲਿਸੀਏ ਦਾ ਮੁੰਡਾ। ਤੇ ਉਹੀ ਗੱਲ ਜਿਹੜੀ ਵੀ ਉਹ ਹੋਈ, ਦਿੱਲੀ ਪੁਲਿਸ ਜਿਹੜੀ ਸੀ ਉਹਨੇ ਫਿਰ ਕਾਰਵਾਈ ਕੀਤੀ ਤੇ ਇਹ ਰੋਹਿਤ ਤੋਮਰ ਹੈ ਜਿਹਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ। ਇਹਦੇ ਖਿਲਾਫ ਜਿਹੜੇ ਜੀ ਕੇਸ ਦਰਜ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਗਿਆ। ਇਹ ਵੀਡੀਓ 2 ਸਤੰਬਰ ਨੂੰ ਉੱਤਮ ਨਗਰ ਦੇ ਵਿੱਚ ਇੱਕ ਕੰਪਨੀ ਦੇ ਦਫ਼ਤਰ ਦੇ ਵਿੱਚ ਬਣਾਈ ਗਈ ਸੀ, ਜਿਹੜੀ ਕਿ ਰੋਹਿਤ ਤੋਮਰ ਦੇ ਦੋਸਤ ਅਲੀ ਹਸਨ ਦਾ ਆਫਿਸ ਹੈ। ਵੀਡੀਓ ਦੇ ਵਿੱਚ ਇਹ ਕੁੜੀ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕਰਦਾ ਨਜ਼ਰ ਆ ਰਿਹਾ ਜੀ। ਇਹ ਦਿੱਲੀ ਦੇ ਨਾਰਕੋਟਿਕਸ ਵਿਭਾਗ ਦੇ ਸਬ ਇੰਸਪੈਕਟਰ ਦਾ ਮੁੰਡਾ ਹੈ। ਰੋਹਿਤ 20 ਦਿਨਾਂ ਤੋਂ ਜਿਹੜਾ ਜੀ ਉੱਥੇ ਜਾਣ ਲੱਗਿਆ ਸੀਗਾ। ਜੋਤੀ ਨਾਂ ਦੀ ਕੁੜੀ ਹੈ ਜੀ ਜਿਹਦੀ ਸ਼ਿਕਾਇਤ ਦੇ ਉੱਤੇ ਦਿੱਲੀ ਦੀ ਪੁਲਿਸ ਨੇ ਇਹ ਕੇਸ ਦਰਜ ਕੀਤਾ। ਇਹਦੀ ਕੋਈ ਦੋਸਤੀ ਸੀ ਉਹਦੇ ਨਾਲ ਜਿਹੜਾ ਜੀ ਪਹਿਲਾਂ ਬਾਅਦ ਦੇ ਵਿੱਚ ਅਣਬਣ ਹੋ ਗਈ ਤੇ ਉਹਨੂੰ ਡਰਾ ਧਮਕਾ ਕੇ ਜਿਹੜਾ ਜੀ ਵੀਡੀਓ ਬਣਾ ਰਿਹਾ ਸੀ ਉਹਦਾ ਕੋਈ ਦੋਸਤ, ਤੇ ਇਹਨੇ ਦਬਾਅ ਪਾਉਣ ਦੇ ਵਾਸਤੇ ਉਸ ਕੁੜੀ ਦੇ ਉੱਤੇ ਉਹਨੂੰ ਵੀਡੀਓ ਜਿਹੜੀ ਫਾਰਵਰਡ ਕਰਤੀ ਬਣਾ ਕੇ ਉਹਦੀ ਕੁੱਟਮਾਰ ਦੀ। ਉੱਥੋਂ ਅੱਗੋਂ ਜਿਹੜੀ ਹੈ ਜੀ ਇਹ ਵਾਇਰਲ ਹੋ ਗਈ, ਔਰ ਵਾਇਰਲ ਹੁੰਦੀ ਇੰਨੀ ਹੋ ਗਈ ਤਿੰਨਾਂ ਦਿਨਾਂ ਦੇ ਵਿੱਚ ਹੀ
ਕਿ ਭਾਰਤ ਦੇ ਗ੍ਰਹਿ ਮੰਤਰੀ ਤੱਕ ਜਿਹੜੀ ਵੀ ਉਹ ਪਹੁੰਚ ਗਈ। ਔਰ ਗ੍ਰਹਿ ਮੰਤਰੀ ਨੂੰ ਇਹ ਪੁਲਿਸ ਨੂੰ ਜਿਹੜਾ ਕਹਿਣਾ ਪਿਆ ਕਿ ਇਸ ਮਸਲੇ ਦੇ ਉੱਤੇ ਤੁਰੰਤ ਕਾਰਵਾਈ ਜਿਹੜੀ ਇਹਦੀ ਕੀਤੀ ਜਾਵੇ, ਤੇ ਕਾਰਵਾਈ ਹੋਈ ਤੇ ਇਹ ਪੁਲਿਸੀਏ ਦਾ ਮੁੰਡਾ ਜਿਹੜਾ ਜੀ ਉਹ ਗ੍ਰਿਫਤਾਰ ਹੋ ਗਿਆ। ਦੇਖੋ ਕਿਹੋ ਜਿਹੇ ਢੰਗ ਤਰੀਕੇ ਵਰਤਦੇ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਇਹ ਪਿਆਰ ਭਰੀ ਸਤਿ ਸ਼੍ਰੀ ਅਕਾਲ।